ਕਹਿੰਦੇ ਧੀਆਂ ਸਾਂਝੀਆਂ ਹੁੰਦੀਆਂ। ਹਾਂ ਹੁੰਦੀਆਂ ਸੀ, ਪਰ ਹੁਣ ਨਹੀਂ ਹੈ। ਹੁਣ ਧੀ ਸਿਰਫ ਉਸੇ ਦੀ ਆ ਜਿਹਨੇ ਜੰਮੀ ਆ, ਤੇ ਭੈਣ ਵੀ ਉਸੇ ਦੀ ਆ ਜਿਹਦੇ ਨਾਲ ਰਲ ਕੇ ਜੰਮੀ ਆ। ਇਹ ਗੱਲ ਦਿਮਾਗ ਦੇ ਵਿੱਚ ਨਾ ਲੈ ਕੇ ਵੀ ਨਹੀਂ ਆਣੀ ਕਿ ਧੀਆਂ ਸਾਂਝੀਆਂ ਹੁੰਦੀਆਂ ਜਾਂ ਭੈਣਾਂ ਜਿਹੜੀਆਂ ਉਹ ਸਾਂਝੀਆਂ ਹੁੰਦੀਆਂ। ਇਹ ਕਲਯੁੱਗ ਦਾ ਦੌਰ ਆ, ਜਾਨਵਰਾਂ ਦਾ ਦੌਰ ਆ। ਉਹ ਇਨਸਾਨਾਂ ਦਾ ਦੌਰ ਸੀ ਜਿਸ ਵੇਲੇ ਧੀਆਂ ਸਾਂਝੀਆਂ ਹੁੰਦੀਆਂ ਸੀ, ਜਿਨ੍ਹਾਂ ਨੇ ਇਹ ਗੱਲ ਕੀਤੀ ਸੀ। ਇਹ ਗੱਲ ਸਾਡੇ ਵਾਸਤੇ, ਇਹ ਜਾਨਵਰਾਂ ਵਾਸਤੇ ਨਹੀਂ ਸੀ। ਜੇ ਧੀਆਂ ਸਾਂਝੀਆਂ ਹੁੰਦੀਆਂ ਫਿਰ ਇਹ ਹੁੰਦਾ, ਜਾਂ ਇਹ ਜੋ ਹੋ ਰਿਹਾ ਇਹ ਹੁੰਦਾ ਜਿਹੜਾ ਪੰਜਾਬ ਕਾਲਜ ਲਾਹੌਰ ਦੇ ਵਿੱਚ ਕੱਲ ਹੋਇਆ। ਹੁਣ ਤਾਂ ਯਾਰ ਬਾੜ ਜਿਹੜੀ ਆ ਉਹ ਫਸਲਾਂ ਨੂੰ ਖਾਣ ਲੱਗ ਗਈ। ਜਿਹਦੇ ਕੋਲ ਅਮਾਨਤ ਰੱਖੋ ਉਹੀ ਖਿਆਨਤ ਕਰਦਾ, ਜਿਹਦੇ ਕੋਲ ਹਿਫਾਜ਼ਤ ਵਾਸਤੇ ਕੋਈ ਚੀਜ਼ ਰੱਖੋ ਸਭ ਤੋਂ ਪਹਿਲਾਂ ਉਹੀ ਖਾਂਦਾ। ਤੇ ਤੁਸੀਂ ਹੁਣ ਇਹ ਜੇ ਸੋਚੋ ਵੀ ਧੀਆਂ ਸਾਂਝੀਆਂ ਹੁੰਦੀਆਂ, ਨਾ ਹੁਣ ਧੀਆਂ ਸਾਂਝੀਆਂ ਨਹੀਂ ਹੈਗੀਆਂ। ਤੇ ਦੂਜੀ ਗੱਲ ਤੁਸੀਂ ਇਹ ਦੇਖੋ, ਜ਼ੁਲਮ ਇਹ ਦੇਖੋ ਵੀ ਕੋਈ ਬੋਲਣ ਵੀ ਨਹੀਂ ਦਿੰਦਾ। ਸਾਰਾ ਮੀਡੀਆ ਸਾਡਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਉਹਨੂੰ ਸੱਪ ਸੁੰਘ ਗਿਆ ਹੋਇਆ। ਇਸ ਗੱਲ ਦੇ ਉੱਤੇ ਗੱਲ ਕਰਨ ਵਾਸਤੇ ਤਿਆਰ ਨਹੀਂ ਹੈ ਕਿ ਇੱਕ ਧੀ ਭੈਣ ਨਾਲ ਕਿੱਡੀ ਵੱਡੀ ਜ਼ਿਆਦਤੀ ਹੋਈ ਤੇ ਉਹ ਦੁਨੀਆ ਛੱਡ ਕੇ ਚਲੀ ਗਈ। ਇਹ ਸਾਡੇ ਕਾਲਜਾਂ ਦੇ ਹਾਲਾਤ ਆ, ਇਹ ਸਾਡੇ ਸਕੂਲ ਯੂਨੀਵਰਸਿਟੀਆਂ ਦੇ ਹਾਲਾਤ ਆ। ਬੰਦਾ ਕਿੱਧਰ ਜਾਵੇ? ਧੀ ਨੂੰ ਕਿੱਥੇ ਘੱਲੇ? ਕਿਹੜੇ ਸਕੂਲੇ ਘੱਲੇ? ਦਰਸ ਦੇ ਵਿੱਚ ਮਹਿਫੂਜ਼ ਕੋਈ ਨਹੀਂ, ਸਕੂਲਾਂ ਦੇ ਵਿੱਚ ਮਹਿਫੂਜ਼ ਕੋਈ ਨਹੀਂ, ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਧੀਆਂ ਭੈਣਾਂ ਮਹਿਫੂਜ਼ ਕੋਈ ਨਹੀਂ। ਉੱਤੋਂ ਬੋਲਣ ਵੀ ਨਹੀਂ ਦਿੰਦੇ, ਸੋਟੇ ਵੀ ਮਾਰਦੇ ਆ ਤੇ ਕਹਿੰਦੇ ਆ ਗੱਲ ਵੀ ਨਹੀਂ ਕਰਨੀ, ਉੱਤੋਂ ਸੋਟੇ ਮਾਰਦੇ ਆ। ਕੱਲ ਲਾਹੌਰ ਦੇ ਵਿੱਚ ਇਹਤਜਾਜ ਵੀ ਨਹੀਂ ਕਰਨ ਦਿੱਤਾ ਗਿਆ, ਪੂਰਾ ਲਾਹੌਰ ਬਾਹਰ ਨਿਕਲਿਆ। ਮੈਂ ਸਲਾਮ ਪੇਸ਼ ਕਰਦਾ ਉਨ ਤਾਲਬੇ ਇਲਮਾਂ ਨੂੰ, ਸਟੂਡੈਂਟਾਂ ਨੂੰ ਜਿਹੜਾ ਆਪਣੇ ਹੱਕ ਹਾਸਲ ਕਰਨ ਵਾਸਤੇ ਬਾਹਰ ਨਿਕਲੇ। ਗੱਲ ਕੀ ਸੀ? ਜਸਟਿਸ ਵਾਸਤੇ। ਉਹ ਕਹਿੰਦੇ ਸੀ ਕਿ ਸਾਨੂੰ ਇਨਸਾਫ ਚਾਹੀਦਾ, ਪਰ ਇਨਸਾਫ ਕਿੱਥੇ? ਕੌਣ ਦਊਗਾ ਇਨਸਾਫ? ਇੱਥੇ ਨਾ ਇਨਸਾਫ ਦੀ ਗੱਲ ਕਰਨੇ ਵਾਲੇ ਦਾ ਗਲਾ ਦਬਾਇਆ ਜਾਂਦਾ। ਇਹ ਜੀ ਇੱਕ ਵਾਕਿਆ, ਪਹਿਲਾ ਵਾਕਿਆ, ਕਿੰਨੇ ਵਾਕਿਆ ਆ? ਹਰ ਰੋਜ਼ ਨਿਤ ਦੂਜੇ ਦਿਨ ਚੌਥੇ ਦਿਨ ਨਵੇਂ ਤੋਂ ਨਵੀਂ ਗੱਲ ਸਾਹਮਣੇ ਆਉਂਦੀ ਹੈ। ਕਿਸੇ ਨਾ ਕਿਸੇ ਧੀ ਦਾ, ਕਿਸੇ ਨਾ ਕਿਸੇ ਭੈਣ ਦਾ ਇਹੀ ਹਾਲ ਕੀਤਾ ਜਾਂਦਾ। ਇਹ ਜਾਨਵਰਾਂ ਦੇ ਇਸ ਦੌਰ ਦੇ ਵਿੱਚ, ਇਸ ਜ਼ਮਾਨੇ ਦੇ ਵਿੱਚ ਮੈਂ ਇਹ ਗੱਲ ਕਹੂੰਗਾ ਅਸੀਂ ਕੁਝ ਨਹੀਂ ਕਰ ਸਕਦੇ। ਮੈਂ ਕੀ ਕਰ ਸਕਦਾ? ਕੁਝ ਵੀ ਨਹੀਂ ਕਰ ਸਕਦਾ, ਪਰ ਮੈਂ ਆਪਣੀਆਂ ਜ਼ੁਬਾਨ ਇਹ ਤਾਂ ਹਿਲਾ ਸਕਦਾ, ਮੈਂ ਆਪਣੀ ਆਵਾਜ਼ ਤਾਂ ਠਾ ਸਕਦਾ। ਇਸ ਵਾਸਤੇ ਜਿੰਨੇ ਵੀ ਆ ਸਾਡੇ ਯੂਟਿਊਬਰ ਆ, ਫੇਸਬੁੱਕੀ ਆ, ਜੋ ਵੀ ਸੋਸ਼ਲ ਮੀਡੀਆ ਜਿਹੜਾ ਵੀ ਸਟਾਰ ਹੈਗਾ, ਇਸ ਗੱਲ ਦੇ ਉੱਤੇ ਆਵਾਜ਼ ਜ਼ਰੂਰ ਚੱਕੋ। ਇਹ ਇਨਸਾਫ ਹੋਣਾ ਚਾਹੀਦਾ। ਇੰਜ ਨਹੀਂ, ਇਨਸਾਫ ਇਹ ਨਹੀਂ ਹੈ ਕਿ ਉਹਨੂੰ ਜੇ ਇਹਦਾ ਟ੍ਰਾਇਲ ਚੱਲੇ, ਇਹ ਹੋਏ ਹਾਈ ਕੋਰਟ ਤੇ ਅੱਗੇ ਸੁਪਰੀਮ ਕੋਰਟ। ਨਾ, ਜੇ ਉਹਨੇ ਆ ਜੁਰਮ ਕੀਤਾ, ਜਿਹਨੇ ਵੀ ਕੀਤਾ, ਇੱਕ ਬੰਦਾ ਇਹ ਕੰਮ ਨਹੀਂ ਕਰ ਸਕਦਾ। ਯਾਦ ਰੱਖਿਓ, ਇਹ ਪੂਰਾ ਕੋਈ ਗੈਂਗ ਆ, ਇਹਦੇ ਨਾਲ ਲੋਕ ਮਿਲੇ ਹੋਏ ਹੁੰਦੇ ਆ। ਇਹ ਪਹਿਲੀ ਬੱਚੀ ਨਹੀਂ ਹੋਣੀ। ਇਹ ਤਾਂ ਧੀਆਂ ਖਾਮੋਸ਼ ਹੋ ਜਾਂਦੀਆਂ ਜਿਨ੍ਹਾਂ ਦੇ ਨਾਲ ਇੱਜ਼ਤ ਦੇ ਡਰ ਦੇ ਵਿੱਚ ਗੱਲ ਨਹੀਂ ਕਰ ਸਕਦੀਆਂ ਹੈ, ਕੋਈ ਗੱਲ ਨਹੀਂ ਕਰਦਾ ਹੈ। ਇਹ ਫੌਰੀ ਤੌਰ ਤੇ ਇਨਸਾਫ ਹੋਣਾ ਚਾਹੀਦਾ ਤੇ ਇਹੋ ਜਿਹੇ ਬੰਦਿਆਂ ਨੂੰ ਲਟਕਾਉਣਾ ਚਾਹੀਦਾ ਚੁਰਾਏ ਦੇ ਵਿੱਚ, ਲਾਹੌਰ ਦੇ ਵਿੱਚ, ਪਤਾ ਲੱਗੇ ਕਿ ਇਹ ਕੌਣ ਕਰ ਰਿਹਾ, ਕਿਵੇਂ ਕਰ ਰਿਹਾ। ਮੈਂ ਕਹੂੰਗਾ ਕਿ ਇਸ ਗੱਲ ਦੇ ਉੱਤੇ ਆਵਾਜ਼ ਜ਼ਰੂਰ, ਜਿਹਨੇ ਇੱਕ ਵੀਡੀਓ ਵੀ ਕਦੇ ਜ਼ਿੰਦਗੀ ਦੇ ਵਿੱਚ ਬਣਾਈ ਹੈ ਨਾ, ਉਹ ਇਸ ਮਾਮਲੇ ਦੇ ਉੱਤੇ ਵੀਡੀਓ ਜ਼ਰੂਰ ਬਣਾਵੇ, ਲਾਜ਼ਮੀ ਬਣਾਵੇ।